ਸਾਂਝੇ ਪੰਜਾਬ ਦੇ ਦੋ ਟੋਟੇ ਹੋਣ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਸੀ ਸਿੱਖਾਂ ਦੇ ਬਹੁਤ ਜ਼ਿਆਦਾ ਘਰ। ਇਸ ਪਿੰਡ ਦਾ ਨਾਮ ਹੈ ਚੱਕ ਨੰਬਰ 35 ਗਾਫ ਬੇ। ਇਸ ਪਿੰਡ ਦੀਆਂ ਗਲੀਆਂ ਤੇ ਬਾਜ਼ਾਰ ਤੁਹਾਨੂੰ ਲੈ ਜਾਣਗੇ 100 ਸਾਲ ਪਿੱਛੇ। ਗੋਰੇ ਨੇ ਜਦ 12 ਆਬਾਦ ਕੀਤੀਆਂ ਤੇ ਇਸ ਪਿੰਡ ਦੇ ਵਿੱਚ ਸੀ 4 ਤੋਂ 5 ਖੂਹ ਤੇ ਨਾਲੇ ਸੀ ਮੋਗੇ। ਹੁਣ ਇਸ ਪਿੰਡ ਦੀ ਕੀ ਇਹ ਹਾਲਤ ਹੈ ਜ਼ਾਰ। ਚੱਕ ਨੰਬਰ 35 ਗਾਫ ਬੇ ਦਾ ਕੀ ਹੈ ਪੁਰਾਣਾ ਨਾਮ, ਇਹਦਾ ਇਤਿਹਾਸ, ਇਹਦੀ ਹਿਸਟਰੀ ਤੇ ਇਹਦਾ ਮਾਜ਼ੀ ਕੀ ਹੈ। ਇਸ ਪਿੰਡ ਦੀਆਂ ਬੁਨਿਆਦੀ ਜ਼ਰੂਰੀਆਤ ਕੀ ਨੇ, ਇਸ ਪਿੰਡ ਦੇ ਵਿੱਚ ਕਿਹੜੀਆਂ ਸਹੂਲੀਅਤ ਨੇ, ਇਸ ਪਿੰਡ ਦੇ ਵਿੱਚ ਕਿੰਨੇ ਸਕੂਲ, ਕਿੰਨੀਆਂ ਡਿਸਪੈਂਸਰੀਆਂ ਤੇ ਕਿੰਨੀਆਂ ਮਸਜਿਦਾਂ ਨੇ। ਇਸ ਪਿੰਡ ਦੀ ਯੂਥ ਜਿਹੜੀ ਹੈ ਉਹ ਕੀ ਕਰਦੀ ਹੈ। ਹਿੰਦੁਸਤਾਨ ਦੇ ਪੰਜਾਬ ਯਾਨੀ ਚੜ੍ਹਦੇ ਪੰਜਾਬ ਦੇ ਕਿੰਨਾ ਲੋਕਾਂ ਨੇ ਆ ਕੇ ਇਸ ਪਿੰਡ ਯਾਨੀ ਚੱਕ ਨੰਬਰ 35 ਗਾਫ ਬੇ ਨੂੰ ਆਬਾਦ ਕੀਤਾ। ਜੋਈਆ ਫੈਮਿਲੀ ਕਿੰਨੇ ਸਾਲਾਂ ਤੋਂ ਇਸ ਪਿੰਡ ਦੇ ਵਿੱਚ ਵਸ ਰਹੀ ਏ। ਇਸ ਪਿੰਡ ਦੇ ਵਿੱਚ ਹੋਰ ਕਿਹੜੀ ਬਰਾਦਰੀ ਏ। ਇਸ ਪਿੰਡ ਦੇ ਲੋਕ ਜਿਹੜੇ ਨੇ ਉਹ ਆਪਣਾ ਗੁਜ਼ਰ ਬਸਰ ਕਰਨ ਲਈ ਕੀ ਕਰਦੇ ਨੇ। ਮੇਰਾ ਨਾਮ ਜੀ ਰਾਣਾ ਰੋਸ਼ਨਦੀਨ ਜੋਈਆ ਹੈ ਅਤੇ ਅਸੀਂ ਇੱਥੇ ਸ਼ੁਰੂ ਤੋਂ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਤਾਂ ਅਸੀਂ ਇੱਥੇ ਹੀ ਆ ਗਏ ਸਾਂ, ਇੱਥੇ ਵਸਦੇ ਸੀ। ਅਤੇ ਲੇਕਿਨ ਮੇਰੀ ਪੈਦਾਇਸ਼ ਇੱਥੇ ਦੀ ਆਪਣੀ ਬਾਅਦ ਦੇ ਵਿੱਚ ਇੰਡੀਆ ਪਾਕਿਸਤਾਨ ਬਣਨ ਤੋਂ ਬਾਅਦ 1956 ਦੀ। ਅਤੇ ਜੋਈਆ ਫੈਮਿਲੀ ਨਾਲ ਮੇਰਾ ਤਲਕ ਹੈ। ਅਤੇ ਪਿੱਛੋਂ ਅਸੀਂ ਇੰਡੀਆ 'ਚੋਂ ਆਏ ਸਾਂ। ਇੰਡੀਆ 'ਚ ਸਾਡਾ ਪਿੰਡ ਹੈਗਾ ਸੀ ਹਿੰਦੁਸਤਾਨ ਦੇ ਵਿੱਚ, ਜ਼ਿਲ੍ਹਾ ਬੀਕਾਨੇਰ, ਅਤੇ ਪਿੰਡ ਦਾ ਨਾਂ ਸੀ ਕੋਨੀ, ਤਹਿਸੀਲ ਸੀ ਗੰਗਾਨਗਰ ਸਾਡੀ। ਉਹ ਕੋਨੀ ਪਿੰਡ ਦੇ ਵਿੱਚ ਸਾਡੇ ਨਾਲ ਦੋਵੇਂ ਨੰਬਰਦਾਰੀਆਂ ਜਿਹੜੀਆਂ ਸਾਡੀਆਂ ਸਨ। ਇੱਕ ਮੇਰਾ ਦਾਦਾ ਨੰਬਰਦਾਰ ਸੀ ਅਤੇ ਦੂਸਰਾ ਸਾਡਾ ਮੇਰੇ ਨਾਨਕਿਆਂ ਦੀ ਨੰਬਰਦਾਰੀ ਸੀ। ਇਹ ਸਾਡਾ ਪਿੰਡ ਜੀ ਸਤਿਆਨਿਓ ਜਿਹੜਾ ਰੋਡ ਨਹਿਰ ਦੇ ਨਾਲ ਸੜਕ ਜਾਂਦੀ ਉਹਦੇ 'ਤੇ ਵਾਕਿਆ ਹੈ। ਇਹਦਾ ਨਾਲ ਚੱਕ ਨੰਬਰ 35 ਗਾਫ ਬੇ ਲੋਧੀ ਮਾਜਰਾ। ਲੋਧੀ ਮਾਜਰਾ ਕਿਹੜਾ ਸਿਰਫ ਕਾਗਜ਼ਾਂ ਦੀ ਹੱਦ ਤੱਕ ਹੈਗਾ ਹੈ, ਆਮ ਲੋਕਾਂ ਨੂੰ ਕੋਈ ਨਹੀਂ ਪਤਾ ਅਤੇ ਨਾ ਬਾਹਰ ਪਿੰਡਾਂ ਦੇ ਵਿੱਚ ਮਸ਼ਹੂਰ ਹੈ ਵੀ ਲੋਧੀ ਮਾਜਰਾ 35। ਇਹ 35 ਬਾਗ ਜਾਂ 35 ਜੋਈਆਂ ਵਾਲੀ ਜਾਂ 35 ਫੁੱਲਰਵਨ ਵਾਲੀ ਕਰਕੇ ਮਤਲਬ ਜ਼ਿਆਦਾ ਮਸ਼ਹੂਰ ਹੈ। ਅਤੇ ਗੁਆਂਢੀ ਇਹਦੇ ਮਤਲਬ ਮਗਰਬ ਦੇ ਵਿੱਚ ਹੈਗੀ 36 ਗਾਫ ਬੇ ਅਤੇ ਅੱਗੇ ਆਪਣੇ ਮਸ਼ਰਕ ਦੇ ਵਿੱਚ ਹੈਗਾ 34 ਗਾਫ ਬੇ। ਇਹ ਜਨੂਬ ਦੇ ਵਿੱਚ ਅਤੇ ਇੱਧਰ ਹੈਗਾ ਚੱਕ ਸ਼ੇਰਕਾ ਅਤੇ ਬੂਟੇ ਵਾਲਾ ਪਿੰਡ ਚੱਕ ਨੰਬਰ 29 ਅਤੇ ਸ਼ਮਾਲ ਦੇ ਵਿੱਚ ਚੱਕ ਨੰਬਰ 31 ਨਹਿਰੋ ਪਾਰ। ਇਸ ਪਿੰਡ ਦੇ ਇਹ ਜੀ ਪਿੰਡ ਫੈਸਲਾਬਾਦ ਦੇ ਨਕਸ਼ੇ ਦੇ ਮੁਤਾਬਕ ਬਣਿਆ ਹੈ। ਗੋਲ ਚੌਕ ਹੈ, ਉਹਦੇ ਵਿੱਚ ਖੂਹ ਹੁੰਦਾ ਸੀ ਗੋਲ ਚੌਕ ਦੇ ਵਿੱਚ। ਉਸ ਤੋਂ ਬਾਅਦ ਇੱਕ ਛੋਟਾ ਬਾਜ਼ਾਰ ਹੈ, ਉਸ ਤੋਂ ਬਾਅਦ ਇਹ ਵੱਡਾ ਇੱਕ ਬਾਜ਼ਾਰ ਹੈ ਚਾਰ ਫਿਰ ਕਿਵੇਂ ਮਤਲਬ ਫੈਸਲਾਬਾਦ ਦੇ ਨਹੀਂ ਗੋਲ ਬਾਜ਼ਾਰ ਘੁੰਮਦੇ ਉਵੇਂ ਘੁੰਮਦੇ ਨੇ। ਉਸ ਤੋਂ ਬਾਅਦ ਇਹਦੇ ਵਿੱਚ ਜਨਾਬ ਬਲੀ ਇੱਕ ਮੇਨ 'ਚ ਵੱਡਾ ਖੂਹ ਹੁੰਦਾ ਸੀ ਅਤੇ 5 ਖੂਹ ਹੁੰਦੇ ਸਨ ਮਤਲਬ ਮੁਖਤਲਿਫ ਜਗ੍ਹਾ 'ਤੇ। ਇੱਕ ਇਸ ਨੁੱਕਰ 'ਤੇ, ਇੱਕ ਅੱਗੇ ਇੱਕ ਉਸ ਨੁੱਕਰ 'ਤੇ, ਇੱਕ ਇਸ ਗਲੀ ਦੇ ਵਿੱਚ 5 ਖੂਹ ਹੁੰਦੇ ਸਨ ਕਿਹੜੇ ਮੇਰੇ ਹੁੰਦੇ ਚੱਲਦੇ ਸਨ, ਕਿਹੜੇ ਮੈਂ ਆਪਣੇ ਵੇਖੇ ਨੇ। ਉਸ ਤੋਂ ਬਾਅਦ ਫਿਰ ਨਲਕਿਆਂ ਦਾ ਰਿਵਾਜ ਹੋ ਗਿਆ। ਤਾਂ ਆਹਿਸਤਾ ਇਹ ਪਿੰਡ ਦੇ ਕਿਹੜੇ ਮਤਲਬ ਬਾਜ਼ਾਰ ਸਨ 40-40 ਫੁੱਟ ਸਨ ਮੇਨ ਬਾਜ਼ਾਰ, ਬੜੇ ਚੌੜੇ। ਉਸ ਤੋਂ ਬਾਅਦ ਲੋਕਾਂ ਨੇ ਆਬਾਦੀ ਕਰ ਲਈ ਇੱਥੇ ਅਤੇ ਜ਼ਿਆਦਾ ਉਹ ਮਤਲਬ ਹੈਗਾ ਵੱਧ ਗਏ ਅਤੇ ਉਹ ਖੂਹ ਕਿਹੜੇ ਸਨ ਉਹ ਸਾਰੇ ਹੁਣ ਇਸ ਵਕਤ ਬੰਦ ਹੋ ਗਏ। ਇਸ ਪਿੰਡ 'ਚ ਬਹੁਤ ਵੱਡਾ ਇੱਕ ਚੁਬਾਰਾ ਹੁੰਦਾ ਸੀ, ਵੱਡੀ ਹਵੇਲੀ ਹੁੰਦੀ ਸੀ ਸਿੱਖ ਦੀ। ਉਹਦੇ ਵਿੱਚ ਮੇਰਾ ਮਤਲਬ ਮਾਮਾ ਲੱਗਦਾ, ਉਹਨਾਂ ਨੇ ਆ ਕੇ ਤੇ ਕਬਜ਼ਾ ਕੀਤਾ ਸੀ ਅਤੇ ਉਹ ਉੱਥੇ ਉਹ ਰਹਿੰਦੇ ਸੀ। ਅਤੇ ਉਹਨਾਂ ਨੂੰ ਉਹ ਵੀ ਤਕਰੀਬਨ ਉਹਨਾਂ ਮਤਲਬ ਇਹੋ ਜਿਹੀ ਆਹਿਸਤਾ ਖਤਮ ਕਰਤਾ ਹੈ। ਇੱਕ ਪਿੰਡ ਵਿੱਚ ਗੁਰਦੁਆਰਾ ਹੁੰਦਾ ਸੀ, ਕਿਤੇ ਸਾਡਾ ਸਕੂਲ ਬਣਿਆ ਸੀ, ਕਿਹੜੇ ਸਕੂਲ ਦੇ ਵਿੱਚ ਮੈਂ ਪੜ੍ਹਿਆ ਹਾਂ। ਉਹ ਗੁਰਦੁਆਰਾ ਵੀ ਦੀ ਹੁਣ ਮਾੜੀ ਮੋਟੀ ਨਿਸ਼ਾਨ ਬਾਕੀ ਨਹੀਂ, ਬਾਕੀ ਘੋੜੀ ਦਾ। ਇਹ ਲੋਧੀ ਮਾਜਰਾ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਆਖਿਆ ਜਾਂਦਾ ਸੀ, ਲੇਕਿਨ ਜਮ੍ਹਾਂਬੰਦੀਆਂ 'ਤੇ ਲਿਖਿਆ ਚੱਕ ਨੂੰ 35 ਗਾਫ ਬੇ ਲੋਧੀ ਮਾਜਰਾ। ਲੇਕਿਨ ਇਹ ਆਮ ਬੰਦਿਆਂ ਨੂੰ ਵੀ ਮਤਲਬ ਪਿੰਡ ਦੇ ਨੂੰ ਕੋਈ ਨਹੀਂ ਪਤਾ ਵੀ ਇਹਦਾ ਨਾਂ ਲੋਧੀ ਮਾਜਰਾ ਅਤੇ ਨਾ ਆਸੇ ਪਾਸੇ ਪਿੰਡਾਂ 'ਚ ਇਹ ਮਸ਼ਹੂਰ ਹੈ। ਸਿਰਫ 35 ਗਾਫ ਬੇ ਮਸ਼ਹੂਰ ਹੈ ਇੱਥੇ। ਨਹੀਂ ਇੱਥੇ ਇੱਕ ਜੋ ਹਿੰਦੁਸਤਾਨ ਪਾਕਿਸਤਾਨ ਬਣਿਆ ਨਾ ਉਦੋਂ ਇੱਥੇ ਸਾਰੀ ਸਿੱਖ ਬਰਾਦਰੀ ਰਹਿੰਦੀ ਸੀ, ਸਿੱਖ ਸਨ ਮੁਕਾਮੀ। ਇੱਥੇ ਸਿਰਫ ਨਾ ਮਲਕਾਂ ਦੇ ਤੇਲੀਆਂ ਦੇ 3-4 ਘਰ ਸਨ ਕਿਹੜੇ ਵੀ ਹੁਣ ਇਸ ਵਕਤ ਉੱਥੇ ਉਹ ਵੀ ਬਾਹਰ ਮਤਲਬ ਸ਼ਹਿਰਾਂ 'ਚ ਨਿਕਲ ਗਏ। ਇੱਥੇ ਉਹ ਹੈਗੇ ਸਨ ਮੁਕਾਮੀ ਇੱਥੇ, ਉਹ ਮਤਲਬ ਇੱਥੇ ਸਿੱਖਾਂ ਦੀਆਂ ਗੱਲਾਂ ਸਾਨੂੰ ਦੱਸਦੇ ਹੁੰਦੇ ਸਨ ਅਤੇ ਇਹ ਸਿੱਖਾਂ ਦਾ ਪੂਰਾ ਪਿੰਡ ਸੀ। ਸਾਡੇ ਵੇਲੇ ਇੱਥੇ ਫਿਰ ਅਸੀਂ ਪਹਿਲੇ ਸਭ ਤੋਂ ਅਸੀਂ ਆਏ ਜੋਈਏ ਕੋਨੀ ਵਾਲੇ। ਉਸ ਤੋਂ ਬਾਅਦ ਇੱਥੇ ਹੋਰ ਜੋਈਏ ਬੈਠੇ ਨੇ ਕਿਹੜੇ ਪਿੱਛੋਂ ਹੈਗੇ ਨੇ ਆਪਣੇ ਇੰਡੀਆ 'ਚੋਂ
ਸ਼੍ਰੀ ਵਾਲਾ ਪਿੰਡ ਹੈ, ਫਿਰੋਜ਼ਪੁਰ ਦੇ ਨੇ ਜ਼ਿਲ੍ਹੇ। ਉਸ ਤੋਂ ਬਾਅਦ ਸਾਡੇ ਇੱਥੇ ਪਿੰਡ 'ਚ ਬੈਠੇ ਨੇ ਫੁੱਲਰਵਾਲ, ਉਹ ਵੀ ਪਿੱਛੋਂ ਫਿਰੋਜ਼ਪੁਰ ਪਿੰਡ ਤਾਰੇ ਵਾਲਾ ਉੱਥੋਂ ਦੇ ਨੇ। ਖਰਲ ਬੈਠੇ ਨੇ ਪਿੱਛੋਂ ਹਿੰਦੁਸਤਾਨ 'ਚ ਬੰਨਾ ਵਾਲਾ ਪਿੰਡ ਸੀ, ਉੱਥੋਂ ਦੇ ਨੇ। ਉਸ ਤੋਂ ਬਾਅਦ ਰਾਈ ਤੇ ਜੱਟ ਹੈਗੇ ਨੇ, ਪਿੱਛੋਂ ਗੁਰਦਾਸਪੁਰ ਦੇ ਥੋੜ੍ਹੇ ਜਿਹੇ ਘਰ ਹੈਗੇ ਨੇ। ਉਸ ਤੋਂ ਬਾਅਦ ਅੱਗੇ ਜ਼ਿਲ੍ਹਾ ਹਿਸਾਰ ਦੇ ਮਤਲਬ ਵੀ ਹੈਗੇ ਨੇ ਆਪਣੇ ਤੂਰ ਤੇ ਪੱਟੀ, ਉਹ ਪਿੱਛੋਂ ਹਿਸਾਰ ਦੇ ਨੇ, ਉਹ ਸਾਡੇ ਪਿੰਡ 'ਚ ਬੈਠੇ ਨੇ। ਤੇ ਇਹ ਮਤਲਬ ਜ਼ਿਆਦਾ ਕੌਮਾਂ ਨੇ। ਤੇ ਮੇਨ ਕਿਹੜੀ ਕੌਮ ਹੈਗੀ ਉਹ ਸਾਡੀ ਮਤਲਬ ਜੋਈਆਂ ਦੀ ਤੇ ਫੁੱਲਰਮਾਨਾਂ ਦੀ ਕਿਹੜੀ ਅਕਸਰੀਅਤ। ਤੇ ਰਕਬੇ ਦੇ ਲਿਹਾਜ਼ ਨਾਲ ਸਾਡਾ ਰਕਬਾ ਕਿਹੜਾ ਜੋਈਆਂ ਦਾ, ਕੋਨੀ ਵਾਲੇ ਜੋਈਏ ਨੇ, ਦੋਵੇਂ ਨੰਬਰਦਾਰੀ ਇਹਨਾਂ ਕੋਲ ਨੇ। ਤੇ ਰਕਬੇ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਰਕਬਾ ਸਾਡਾ ਕੋਨੀ ਵਾਲੀ ਜੋਈਆਂ ਦਾ। ਇੱਥੇ 2 ਪੱਤੀ ਦੇ ਨੰਬਰਦਾਰੀਆਂ ਨੇ, ਦੋਵੇਂ ਸਾਡੇ ਕੋਨੀ ਵਾਲੀ ਜੋਈਆਂ ਕੋਲ ਨੇ। ਇੱਕ ਸਾਡੇ ਮੇਰੇ ਦਾਦਾ ਸੀ, ਦਾਦੇ ਤੋਂ ਮੇਰਾ ਤਾਇਆ ਸੀ, ਤਾਏ ਤੋਂ ਤਾਏ ਦਾ ਪੁੱਤਰ। ਦੂਸਰਾ ਮੇਰੇ ਨਾਨਕਿਆਂ ਕੋਲ ਸੀ, ਉਹਦਾ ਨਾਮ ਮਤਲਬ ਵੀ ਇੱਥੇ ਹੈਗਾ ਸੀ ਅਬਦੁੱਲਾ, ਪਹਿਲੇ ਇੰਡੀਆ ਦੇ ਵਿੱਚ। ਤੇ ਉਹਦਾ ਪੁੱਤਰ ਅਬਦੁਲ ਹਕੀਮ, ਤੇ ਅਬਦੁਲ ਹਕੀਮ ਤੋਂ ਬਾਅਦ ਜਨਾਬ ਅਲੀ ਅਬਦੁਲ ਹਕੀਮ ਦੀ ਔਲਾਦ ਕੋਈ ਨਹੀਂ ਸੀ, ਉਹਦੀ ਸਰਬਰਾਹੀ ਮੇਰਾ ਚਾਚਾ ਸੀ ਅਲੀ ਮੁਹੰਮਦ ਨੰਬਰਦਾਰ, ਉਹ ਕਰਦੇ ਰਹੇ ਨੇ। ਉਸ ਤੋਂ ਬਾਅਦ ਅਬਦੁਲ ਹਕੀਮ ਫੌਤ ਹੋਣ ਤੋਂ ਬਾਅਦ ਉਹਦੀ ਨੰਬਰਦਾਰੀ ਉਹਦੇ ਭਤੀਜਿਆਂ ਨੂੰ ਕਨਵਰਟ ਹੋ ਗਈ, ਮਤਲਬ ਉਹਦੇ ਭਤੀਜਿਆਂ ਦੇ ਕੋਲ ਹੈ। ਆਬਾਦੀ ਤਕਰੀਬਨ ਕਾਫੀ ਹੁਣ ਤਾਂ ਮਤਲਬ ਜ਼ਿਆਦਾ ਹੋ ਗਈ, ਹੁਣ ਤਕਰੀਬਨ ਹੈਗਾ ਤਕਰੀਬਨ 2.5 ਤੇ 3 ਪਿੰਡ ਮੁਰੱਬਿਆਂ ਦੇ ਵਿੱਚ ਪਿੰਡ ਬਣ ਗਏ। ਜਦੋਂ ਅਸਲ ਮੇਨ ਪਿੰਡ ਸੀ ਨਾ, ਇਹ ਮੁਰੱਬਾ ਨੰਬਰ 35 ਦੇ ਵਿੱਚ ਸੀਗਾ। ਇਹ ਕਿੱਥੇ ਸੀ ਬੈਠੇ ਨਾ, ਮੁਰੱਬਾ ਨੰਬਰ 35 ਸੀਗੇ। ਇਹ 35 ਦੇ ਵਿੱਚ ਇਹਦੇ ਨਾਲ ਮਤਲਬ ਪਿੰਡ ਦੇ ਵਿੱਚ ਮੁਰੱਬਾ ਨੰਬਰ ਹੀ 35 ਸੀ। ਉਸ ਤੋਂ ਬਾਅਦ ਇਹਦੇ 38 ਮੁਰੱਬਾ ਹੈ ਸਾਹਮਣੇ, ਉਹ ਪੂਰਾ ਮੁਕੰਮਲ ਆਬਾਦੀ ਹੋ ਗਈ ਹੈ। ਚੜ੍ਹਦੇ ਵਾਲੇ ਪਾਸੇ 34 ਮੁਰੱਬਾ ਹੈਗਾ, ਉਹ ਅੱਧਾ ਮੁਰੱਬਾ ਉਹ ਵੀ ਆਬਾਦੀ ਹੋ ਗਈ ਹੈ। ਲਹਿੰਦੇ ਪਾਸੇ 36 ਮੁਰੱਬਾ ਹੈਗਾ, 36 ਮੁਰੱਬਾ ਅੱਧਾ ਮੁਰੱਬਾ ਆਬਾਦੀ ਹੋ ਗਈ ਹੈ। 28 ਮੁਰੱਬਾ ਸਾਡੇ ਇੱਧਰਲੇ ਸ਼ਮਾਲ ਦੇ ਵਿੱਚ ਹੈਗਾ, ਉੱਥੇ ਵੀ ਮਤਲਬ ਨਾਲ ਕਿੱਲੇ ਦੇ ਵਿੱਚ ਘਰ ਬਣ ਗਏ ਨੇ। ਤੇ ਆਬਾਦੀ ਅੰਦਾਜ਼ਨ ਮਤਲਬ ਵੀ ਇੰਨੀ ਕੁ 10,000 ਦੀ ਤਾਂ ਹੋਣੀ ਹੈ ਤਕਰੀਬਨ, ਕਿਉਂਕਿ ਇੰਨੇ ਰਕਬਾਈ ਪਿੰਡ ਆਬਾਦ ਹੋ ਗਏ। ਤੇ ਫਿਰ ਆਬਾਦੀ ਵੱਧਦੀ ਰਹਿੰਦੀ। ਪਹਿਲੇ ਮੇਨ ਅਸਲ ਜਦੋਂ ਅਸੀਂ ਇੰਡੀਆ 'ਚ ਆਏ ਸਾਂ, ਉਦੋਂ ਸਾਡਾ ਪਿੰਡ ਇੱਕੋ ਮੁਰੱਬੇ ਦੇ ਵਿੱਚ ਸੀਗਾ, ਇਹ 35 ਮੁਰੱਬੇ ਦੇ ਵਿੱਚ। ਸਾਡੇ ਪਿੰਡ ਦੇ ਟੋਟਲ 68 ਮੁਰੱਬੇ ਨੇ। 68 ਮੁਰੱਬੇ ਦੇ ਵਿੱਚ ਪਹਿਲੇ ਮਤਲਬ ਵਿੱਚ ਗੈਰਾਬਾਦ ਹੈਗੇ ਸਨ 2-4 ਮੁਰੱਬੇ, ਉਹ ਵੀ 2 ਮੁਰੱਬੇ 3 ਮੁਰੱਬੇ ਕਿਹੜੇ ਗੈਰਾਬਾਦ ਸਨ। ਉਹ ਸਾਡੇ ਜਰਨਲ ਮਹਿਮੂਦ, ਮਤਲਬ ਪਹਿਲੇ ਮੇਰੇ ਨਾਨਕੇ ਕੋਲ ਸੀ, ਉਦੋਂ ਟੈਂਡਰ ਸੀਗਾ। ਉਹ ਜਰਨਲ ਮਹਿਮੂਦ ਇੱਥੋਂ ਭਾਈਵਾਲ ਦਾ ਕਿਹੜਾ ISI ਦਾ ਰਿਹਾ ਆਪਣਾ ਮਤਲਬ ਜਰਨਲ। ਉਹ ਨਵਾਜ਼ ਸ਼ਰੀਫ ਦੇ ਜ਼ਮਾਨੇ ਜਦੋਂ ਨਵਾਜ਼ ਸ਼ਰੀਫ ਨੂੰ ਉਹਨੇ ਅਰੈਸਟ ਕੀਤਾ ਸੀਗਾ, ਜਦੋਂ ਮੁਸ਼ਰਫ ਦੀ ਹਕੂਮਤ ਆਈ, ਉਹਨੇ ਫਿਰ 2 ਮੁਰੱਬੇ ਅਲਾਟ ਕਰ ਲਿਆ, ਉਹਨੇ ਵੀ ਆਬਾਦ ਕਰ ਲਿਆ। ਬਾਕੀ ਇੱਥੇ ਹੋਰ ਗੈਰਾਬਾਦ ਕੋਈ ਨਹੀਂ, 2 ਕਿੱਲੇ ਹਿਸਾਬੋਂ ਹੋਣਗੇ ਤੇ ਉਹ ਕੋਈ ਨਹੀਂ। ਤੇ ਸਾਡੇ ਪਿੰਡ ਦੇ ਜਦੋਂ ਅਸੀਂ ਆਏ ਉਦੋਂ 2 ਮੋਗੇ ਸਨ। ਤੇ ਜਦੋਂ ਅਸੀਂ ਮਤਲਬ ਆਉਣ ਤੋਂ ਬਾਅਦ ਉਹ ਸਾਡੇ ਮਤਲਬ ਪਾਣੀ ਦਾ ਹਿਸਾਬ ਸੀ। ਮੇਰਾ ਮਤਲਬ ਮਾਮਾ ਲੱਗਦਾ ਸੀ, ਗੁਲਾਮ ਨਬੀ ਦਾ ਨਾਂ ਸੀ। ਪਿੰਡ ਦਾ ਬੜਾ ਸਰਕਰਦਾ ਬੰਦਾ ਸੀਗਾ, ਤੇ ਮੈਂ ਪਿੰਡ ਵਾਸਤੇ ਬੜੀ ਐਫਰਟ ਤੇ ਬੜੀ ਮਿਹਨਤ ਕਰਦਾ ਸੀ। ਉਹਨੇ ਬੜੀ ਮਤਲਬ ਕੋਸ਼ਿਸ਼ਾਂ ਦੇ ਨਾਲ ਤੀਸਰਾ ਮੋਗਾ ਮਨਜ਼ੂਰ ਕਰਾਇਆ। ਹੁਣ ਸਾਡੇ ਪਿੰਡ ਦੇ 3 ਮੋਗੇ ਨੇ, 1 ਮੋਗੇ ਤੇ 2 ਮੋਗੇ ਤੇ 22 ਮੁਰੱਬੇ ਰਕਬਾ, ਤੇ 1 ਮੋਗੇ ਤੇ 14 ਮੁਰੱਬੇ ਰਕਬਾ। ਜ਼ਿਆਦਾ ਜੀ ਇੱਥੇ ਮਤਲਬ ਸਾਡੇ ਨਾ ਫਿਰੋਜ਼ਪੁਰ ਦੇ ਤੇ ਸਾਡੇ ਮਤਲਬ ਜਹਲੀਅਤ ਜ਼ਿਆਦਾ ਸੀਗਾ। ਪੁਰਾਣੇ ਮਤਲਬ ਪੜ੍ਹੇ ਲਿਖੇ ਨਹੀਂ ਸਨ, ਜ਼ਿਆਦਾ ਜ਼ਿਮੀਂਦਾਰਾਂ ਨਾਲ ਤਲਕ ਸੀ। ਤੇ ਜ਼ਿਆਦਾ ਥੋੜ੍ਹੀ ਬਹੁਤ ਆ ਗਿਆ ਰਿਵਾਜ ਆ ਗਿਆ ਫੈਸਲਾਬਾਦ ਮਿਹਨਤ ਕਰਕੇ ਤੇ ਮਜ਼ਦੂਰੀ ਮਿਹਨਤ ਕਰਕੇ, ਜ਼ਿਆਦਾ ਜ਼ਿਮੀਂਦਾਰਾਂ ਨਾਲ ਤਲਕ ਸੀ। ਹੁਣ ਇਸ ਵਕਤ ਸਾਡੇ ਪਿੰਡ ਦੇ ਵਿੱਚ ਮਤਲਬ ਨਵੀਂ ਆਬਾਦੀ ਕੋਈ ਜਨਰੇਸ਼ਨ ਮਸਲਾ ਪੜ੍ਹ ਗਈ, ਕੋਈ ਪੜ੍ਹੇ ਲਿਖੇ ਸਾਡੇ ਨਾਲ ਅਸੀਂ ਉਂਝ ਪਿੰਡੋਂ ਬਾਹਰ ਚਲੇ ਗਏ, ਕੁਛ ਧਿਆਨੀ ਫੈਸਲਾਬਾਦ ਰਹੇ ਨੇ। ਉਸ ਤੋਂ ਬਾਅਦ ਸਾਡੇ ਪਿੰਡ ਦੇ 5-6-7 ਮਾਸਟਰ ਵੀ ਨੇ, ਕਿਹੜੇ ਮਤਲਬ 2-3 ਪਿੰਡ ਪੜ੍ਹਾਉਂਦੇ ਨੇ, ਕੋਈ ਬਾਹਰ ਪੜ੍ਹਾਉਂਦੇ ਨੇ। ਇੱਕ ਸਾਡੇ ਪਿੰਡ ਦਾ ਮਤਲਬ ਹੈਡਮਾਸਟਰ ਵੀ ਕਿਹੜਾ 34 ਹਾਈ ਸਕੂਲ ਦਾ ਹੈਡਮਾਸਟਰ ਵੀ ਸਾਡੇ ਪਿੰਡ ਦਾ। ਉਸ ਤੋਂ ਬਾਅਦ ਸਾਡੇ 2 ਫੁੱਲਰਵਨਾਂ ਦੇ ਮੁੰਡੇ ਕਿਹੜੇ ਹੈਗੇ ਨਾ, ਉਹ ਹੁਣ ਇਸ ਵਕਤ ਲੈਫਟੀਨੈਂਟ, ਇੱਕ ਤਾਂ ਕੈਪਟਨ ਵੀ ਹੋ ਗਿਆ ਉਹਨਾਂ, ਤੇ ਇੱਕ ਲੈਫਟੀਨੈਂਟ ਮਤਲਬ ਨਵੇਂ ਭਰਤੀ ਹੋਏ ਨੇ। ਤੇ ਬਾਕੀ ਦੂਸਰਾ ਮੇਰਾ ਵੱਡਾ ਬੇਟਾ ਹੈ, ਉਹ ਪੁਲਿਸ 'ਚ ਸਬ ਇੰਸਪੈਕਟਰ ਹੈ, ਮੋਟਰਵੇ ਪੁਲਿਸ ਦੇ ਵਿੱਚ। ਸਾਡਾ ਇੱਕ ਹੋਰ ਰਾਈਆਂ ਦਾ ਬੰਦਾ, ਉਹ ਵੀ ਮੋਟਰਵੇ 'ਚ ਇੰਸਪੈਕਟਰ ਹੈ। ਉਸ ਤੋਂ ਬਾਅਦ ਇੱਕ ਸਾਡਾ ਫੁੱਲਰਵਨਾਂ ਦਾ ਬੰਦਾ, ਉਹ ਜਨਾਬ ਹੈਗਾ ਇਹਦੇ ਬਾਰਡਨ ਦੇ ਵਿੱਚ ਇੰਸਪੈਕਟਰ ਹੈ ਮਤਲਬ। ਉਸ ਤੋਂ ਬਾਅਦ ਦੂਸਰਾ ਆਪਣੇ ਸਿਪਾਹੀ ਸਾਡੇ ਪਿੰਡ ਦੇ ਪੁਲਿਸ 'ਚ ਮੇਰੇ ਇੱਕ ਹੀ ਹੈ। ਤੇ ਬਾਕੀ ਫੌਜ 'ਚ ਸਾਡੇ ਪਿੰਡ ਦੇ ਬੰਦੇ ਬੜੇ ਮਤਲਬ ਗਏ ਸਨ ਪਹਿਲੇ ਸ਼ੁਰੂ 'ਚ। ਹੁਣ ਤਾਂ ਫੌਜ 'ਚ ਵੀ ਭਰਤੀ ਹੋਣਾ ਬੜਾ ਔਖਾ। ਸ਼ੁਰੂ ਸਾਡੇ ਪਿੰਡ ਦੇ ਬੰਦੇ ਕਿਹੜੇ ਨਾ ਬੇਰੁਜ਼ਗਾਰੀ ਸੀ ਤੇ ਫੌਜ 'ਚ ਗਏ। ਜਦੋਂ ਸਾਡਾ ਪਿੰਡ ਇੱਥੇ ਆਬਾਦ ਸੀ, ਬਹੁਤ ਜ਼ਿਆਦਾ ਗੁੰਜਾਨਬਾਦ ਤੇ ਬੜੀਆਂ ਫਸਲਾਂ ਤੇ ਬੜਾ ਬਿਹਤਰੀਨ ਪਿੰਡ ਸੀਗਾ। ਇੱਥੇ ਸਾਡੇ ਪਿੰਡ ਦੇ ਵਿੱਚ ਨਾ ਪਹਿਲੇ ਜਦੋਂ ਅਸੀਂ ਆਏ ਸਨ ਉਦੋਂ ਤਾਂ ਕੁਝ ਵੀ ਨਹੀਂ ਸੀ ਇੱਥੇ। ਉਸ ਤੋਂ ਬਾਅਦ ਸਾਡੇ ਮਤਲਬ ਪਹਿਲੇ ਪ੍ਰਾਇਮਰੀ ਸਕੂਲ ਕਿਹੜਾ ਉਹਦੇ ਗੁਰਦੁਆਰੇ ਹੁੰਦਾ ਸੀ, ਉਸ ਤੋਂ ਬਾਅਦ ਨਵਾਂ ਸਕੂਲ ਪ੍ਰਾਇਮਰੀ ਇੱਧਰ ਬਣ ਗਿਆ। ਫਿਰ ਕੁੜੀਆਂ ਦਾ ਸਕੂਲ ਪਹਿਲੇ ਪ੍ਰਾਇਮਰੀ ਬਣਿਆ, ਫਿਰ ਮਿਡਲ ਹੋ ਗਿਆ, ਹੁਣ ਹਾਈ ਵੀ ਹੋ ਗਿਆ। ਇਹ ਸਕੂਲਾਂ ਦੀ ਹੱਦ ਤੱਕ ਤੇ ਡਿਸਪੈਂਸਰੀ ਸਾਡੇ ਪਿੰਡ 'ਚ ਕੋਣੀ ਦੀ। ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਮਤਲਬ ਇਹ ਅਸੀਂ ਪਾਣੀ ਦੀ ਵਾਟਰ ਸਪਲਾਈ ਦੀ ਟੈਂਕੀ, ਇਹ ਰਾਏ ਰੱਬ ਨਵਾਜ਼ ਨੇ ਸਾਨੂੰ ਸਪੈਸ਼ਲਿਟੀ ਸੀ। ਉਦੋਂ ਸਾਰੇ ਪਿੰਡ ਨੂੰ ਉਹਨਾਂ ਨੂੰ ਵੋਟਾਂ ਦਿੱਤੀਆਂ ਸਨ
ਤੇ ਉਹਨੇ ਸਾਡੇ ਤੇ ਮਿਹਰਬਾਨੀ ਕੀਤੀ ਤੇ ਸਾਡੇ ਪਿੰਡ 'ਚ ਵਾਟਰ ਸਪਲਾਈ ਪਿੰਡ 'ਚ ਉਹਨੇ ਨਾਲੀਆਂ ਦਾ ਸਿਸਟਮ ਵੀ ਅੱਛਾ ਬਣਾਇਆ ਸੀਗਾ, ਲੇਕਿਨ ਉਸ ਇੰਨਾ ਮਤਲਬ ਵੀ ਸਾਡੇ ਕੋਲ ਕੰਟਰੋਲ ਨਹੀਂ ਹੋ ਸਕਿਆ। ਤੇ ਪਿੰਡ ਦੇ ਵਿੱਚ ਮਤਲਬ ਪੱਕੀ ਸੜਕ ਕਿਹੜੀ ਉਹ ਬਾਗ ਤੋਂ ਲੈ ਕੇ ਪਿੰਡ ਤੱਕ ਆਉਂਦੀ, ਇੱਕ ਜਗ੍ਹਾ 36 ਨੂੰ ਵੀ ਜਾਂਦੀ। ਉਸ ਤੋਂ ਬਾਅਦ ਜਨਾਬ ਪਿੰਡ ਦੇ ਵਿੱਚ ਵੀ ਨਾਲੀਆਂ ਹੋ ਗਏ ਨੇ ਤੇ ਸੋਲੰਗ ਵੀ ਲੱਗਿਆ ਕਈਆਂ ਜਗ੍ਹਾ ਤੇ, ਕਈਆਂ ਜਗ੍ਹਾ ਤੇ ਖਰਾਬ ਹੈ। ਪਿੰਡ ਉਹਦਾ ਡਿਵੈਲਪਮੈਂਟ ਜਿੰਨੇ ਲੋਕੀ ਹੁੰਦੇ ਨਾ ਫਾਰਵਰਡ ਅੱਗੇ ਵਧੇ, ਉਹ ਬੜੇ ਖੂਬਸੂਰਤ ਪਿੰਡ ਨੇ ਮਿਸਾਲੀ ਪਿੰਡ, ਉਹਨਾਂ ਮਿਸਾਲੀ ਪਿੰਡਾਂ ਵਿੱਚ ਵੀ ਨਹੀਂ ਲੇਕਿਨ ਗੁਜ਼ਾਰਾ ਹੈ ਸਾਡਾ ਹੈਗਾ। ਅਸੀਂ ਜਦ ਛੋਟੇ ਹੁੰਦੇ ਸਾਂ ਉਦੋਂ ਸਾਡੀ ਪਿੰਡ ਦੇ ਕਬੱਡੀ ਦਾ ਬੜਾ ਸ਼ੌਕ ਹੁੰਦਾ ਸੀ ਤੇ ਸਾਡੇ ਨਾਲ ਪਿੰਡ 36 ਉਹਦੇ ਨਾਲ ਸਾਡੀ ਕਬੱਡੀ ਹੁੰਦੀ ਸੀ ਅਕਸਰ ਮੈਚ ਮਤਲਬ ਕਰਨੀ, ਤੇ ਬੜੀ ਪਾਸੇ ਉਸ ਪਿੰਡੋਂ ਉਹ ਵੀ ਖਿਡਾਰੀ ਕਈ ਲੈ ਆਉਂਦੇ ਸੀ, ਕਈ ਸਾਡੇ ਕੋਲ ਲੈ ਆਉਂਦੇ, ਤੇ ਬੜੇ ਜ਼ਬਰਦਸਤ ਮੁਕਾਬਲੇ ਹੁੰਦੇ ਸਨ ਤੇ ਬੜੀ ਕਬੱਡੀ ਹੁੰਦੀ ਸੀ। ਉਸ ਤੋਂ ਬਾਅਦ ਜਨਾਬ ਆਪਣਾ ਸਾਡੇ ਨਾਲ ਪਿੰਡ 34 ਉੱਥੇ ਘੋਲ ਬੜੇ ਹੁੰਦੇ ਸਨ, ਉੱਥੇ ਵੀ ਕਿਸਮ ਦਾ ਮੇਲੇ ਦਾ ਸਮਾਂ ਬਣ ਜਾਂਦਾ ਹੁੰਦਾ ਸੀ। ਇਹ ਆਹਿਸਤਾ ਕਿਹੜੀਆਂ ਦੁਸ਼ਮਣੀਆਂ ਜਾਂ ਵਜ੍ਹਾ ਤੋਂ ਇਹ ਗੱਲਾਂ ਖਤਮ ਹੋ ਗਈਆਂ। ਹੁਣ ਸਾਡੇ ਬੱਚੇ ਕ੍ਰਿਕਟ ਖੇਡਦੇ ਨੇ ਬੜੇ, ਕ੍ਰਿਕਟ ਦੀ ਸਾਡੇ ਕੋਲ 2 ਟੀਮਾਂ, ਸਾਡੀ ਕ੍ਰਿਕਟ ਦੀ ਪਿੰਡ ਦੀ ਟੀਮ ਚੰਗੀ ਟੀਮ ਹੈ, ਬਰੂ ਕੱਪ ਵੀ ਜਿੱਤ ਕੇ ਲਿਆਉਂਦੇ ਨੇ। ਇਹ ਨਹੀਂ ਵੀ ਛੋਟੇ, ਬੜੀ ਅੱਛੀ ਬਿਹਤਰੀਨ ਟੀਮ ਹੈ, ਕਿਹੜੇ ਮਤਲਬ ਕਈਆਂ ਪਿੰਡਾਂ ਦੇ ਵਿੱਚੋਂ ਕੱਪ ਵੀ ਕਾਫੀ ਦੇਰ ਜਿੱਤ ਕੇ। ਮੇਨ ਹੁਣ ਕ੍ਰਿਕਟ ਹੈ, ਕਬੱਡੀ ਦਾ ਸ਼ੌਕ ਤਾਂ ਮੁੰਡਿਆਂ ਨੂੰ ਹੈਗਾ ਛੋਟਾ ਬਹੁਤ, ਲੇਕਿਨ ਉਹਨਾਂ ਜ਼ਿਆਦਾ ਨਹੀਂ।